ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ, ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਲੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 26 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਨਕਲਾਬ ਤੋਂ। ਕਹਿੰਦੇ ਇਨਕਲਾਬ ਆਇਆ, ਸੋਸ਼ਲ ਮੀਡੀਆ ਤੇ ਬੜਾ ਪ੍ਰਚਾਰਿਆ ਜਾ ਰਿਹਾ ਵੀ ਦੱਸੋ ਕਿਸੇ ਵੀ ਨੌਕਰੀ ਲਈ ਕੋਈ ਇੱਕ ਪੈਸਾ ਵੀ ਤੁਹਾਡਾ ਲੱਗਿਆ ਹੋਵੇ। ਮੁੱਖ ਮੰਤਰੀ ਸਾਹਿਬ ਜਦੋਂ ਵੰਡਦੇ ਨੇ ਨਿਯੁਕਤੀ ਪੱਤਰ ਉਦੋਂ ਵੀ ਪੁੱਛਦੇ ਹੁੰਦੇ ਨੇ, ਪਰ ਕਹਿੰਦੇ ਜਿਹੜੀ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਹੈ ਉਹਦਾ 30 ਲੱਖ ਚ ਵੇਗੀ ਜੀ। ਦੇਖੋ, ਜੇ ਸਿਆਸੀ ਜਮਾਤ ਦਾ ਸਮੁੱਚਾ ਵਰਤਾਰਾ ਦੇਖੀਏ ਜੀ ਤਾਂ ਉਹਦੇ ਵਿੱਚ 30 ਲੱਖ ਫਿਰ ਕੋਈ ਕੁਛ ਨਹੀਂ ਹੈਗਾ। ਠੀਕ ਹੈ। ਕਿਉਂਕਿ ਜਿਹੜੀ ਪਾਰਟੀ ਦੇ ਉੱਤੇ ਸਵਾਲ ਖੜਾ ਹੋਇਆ 30 ਲੱਖ ਦੀ ਕੁਰਸੀ ਵੇਚਣ ਦਾ, ਉਹ ਤਾਂ ਜਨਤਕ ਤੌਰ ਤੇ 500 ਕਰੋੜ ਵਾਲਾ ਮਸਲਾ ਪ੍ਰਚਾਰਦੀ ਰਹੀ ਹੈ ਕਿ ਸੀਐਮ ਦੀ ਕੁਰਸੀ 500 ਕਰੋੜ ਚ ਵਿਕਦੀ ਹੈ। ਸਹੀ ਹੈ। 500 ਕਰੋੜ ਦੀ ਗੱਲ ਕਾਂਗਰਸੀਆਂ ਦੇ ਗਲ ਦੀ ਹੱਡੀ ਬਣ ਗਿਆ ਤੇ ਫਿਰ ਇਹਨਾਂ ਲਈ 30 ਲੱਖ ਕੀ ਹੈ ਜੀ? ਜੇ ਸੀਐਮ ਦੀ ਕੁਰਸੀ ਦਾ ਸੌਦਾ ਇੰਨੇ ਚ ਹੈ ਤੇ 30 ਲੱਖ ਤਾਂ ਜਾਇਜ਼ ਜੀ। ਪਰ ਕਮਾਲ ਦੀ ਗੱਲ ਦੇਖੋ, ਕੱਟੜ ਇਮਾਨਦਾਰੀ ਕੈਸੀ ਆ ਕਿ ਜਿਹੜੇ ਬੰਦੇ ਨੇ 30 ਲੱਖ ਦੀ ਕੁਰਸੀ ਖਰੀਦੀ ਉਹ ਉਸ ਦਿਨ ਕਦੇ ਨਹੀਂ ਬੋਲਿਆ ਕਿ ਐਮਐਲਏ ਨੇ ਮੇਰੇ ਹਲਕੇ ਦਾ ਕੋਈ ਕੰਮ ਕੀਤਾ, ਮੇਰੇ ਨਗਰ ਦਾ ਕੰਮ ਕੀਤਾ, ਮੇਰੇ ਲੋਕਾਂ ਦਾ ਕੋਈ ਕੰਮ ਕੀਤਾ ਜਾਂ ਨਹੀਂ ਕੀਤਾ। ਉਸ ਦਿਨ ਤੱਕ ਤਾਂ ਨਹੀਂ ਕਿਹਾ ਕਿ ਮੈਂ ਪੈਸੇ ਦੇ ਕੇ ਖਰੀਦੀ ਵੀ ਮੇਰਾ ਕੰਮ ਕਰਕੇ ਦਓ। ਜੀ ਜੀ। ਜਿੱਦਣ ਆਪਣੀ ਕੁਰਸੀ ਤੇ ਕੋਈ ਹੋਰ ਬੈਠ ਗਿਆ, ਉਹ ਵੀ ਇੱਕ ਮਹਿਮਾਨ ਵਾਲੀ ਕੁਰਸੀ ਤੇ ਹੀ, ਉਦਾਂ ਤੜਕ ਲੱਗੀ। ਮਤਲਬ ਕੈਸੀ ਕੁਰਸੀ ਦੀ ਭੁੱਖ ਹੈ। ਸਹੀ ਹੈ, ਬਿਲਕੁਲ ਸਹੀ ਹੈ। ਜੇ ਇੱਕ ਦਿਨ ਦੂਜੀ ਤੀਜੀ ਲਾਈਨ ਚ ਬਹਿਣਾ ਵੀ ਪੈ ਜਾਵੇ, ਪ੍ਰਧਾਨ ਨੇ ਤਾਂ ਪ੍ਰਧਾਨ ਹੀ ਰਹਿਣਾ ਸੀ। ਸਹੀ ਗੱਲ ਹੈ, ਬਿਲਕੁਲ। ਲੋਕਾਂ ਨੇ ਮਜ਼ਾਕ ਕਿਹਦਾ ਉਡਾਉਣਾ ਸੀ? ਔਖੇ ਕਿਹਨੂੰ ਹੋਣਾ ਸੀ? ਗਲਤ ਕਿਹਨੂੰ ਕਹਿਣਾ ਸੀ? ਆਪੇ ਲੋਕ ਐਮਐਲਏ ਨੂੰ ਕਹਿ ਲੈਂਦੇ। ਸਹੀ ਹੈ। ਪਰ ਤੁਹਾਨੂੰ ਮਨਜ਼ੂਰ ਨਹੀਂ, ਕਿਉਂਕਿ ਤੁਸੀਂ ਆਪਣੀ ਕਾਬਲੀਅਤ ਤੇ ਉਹ ਕੁਰਸੀ ਹਾਸਲ ਨਹੀਂ ਕੀਤੀ, ਤੁਸੀਂ ਖਰੀਦੀ ਹੈ। ਅਗਲਾ ਕਹਿੰਦਾ ਜੇ ਖਰੀਦੀ ਤੇ ਵੀ ਨਹੀਂ ਬੈਠਣਾ ਫਿਰ ਕਿੱਥੇ ਬੈਠਣਾ? ਸਹੀ ਗੱਲ। ਸੋ ਇਸ ਲਈ ਤੁਹਾਡਾ ਗੁੱਸਾ ਜਾਇਜ਼ ਹੈ। ਪਰ ਸਰਕਾਰ ਤਾਂ ਤੁਹਾਡੀ ਇਮਾਨਦਾਰ ਹੈ ਜੀ, ਉਹ ਵੀ ਕੱਟੜ ਇਮਾਨਦਾਰ ਹੈ। ਤੇ ਕੱਟੜ ਇਮਾਨਦਾਰ ਨੇ ਪੁੱਛਿਆ ਨਗਰ ਕੌਂਸਲ ਦੇ ਪ੍ਰਧਾਨ ਨੂੰ ਕਿ 30 ਲੱਖ ਖਰੀਦੀ ਲਿਆ ਦੇ ਸਾਹਿਬ, ਕਿੱਥੋਂ ਆਇਆ ਤੇਰੇ ਕੋਲ 30 ਲੱਖ? ਨਾ ਤੂੰ ਦਿੱਤਾ ਕਿਹੜੇ ਖਾਤੇ ਚੋਂ ਹੈ? 2 ਨੰਬਰ ਦਿੱਤਾ, 1 ਨੰਬਰ ਦਿੱਤਾ? ਪੁੱਛਿਆ ਜੀ। ਉਸ ਐਮਐਲਏ ਨੂੰ ਪੁੱਛਿਆ ਕਿ ਦੱਸ ਵੀ ਤੇਰੇ ਦੇ ਉੱਤੇ ਜਨਤਕ ਦੋਸ਼ ਲੱਗੇ ਨੇ 26 ਜਨਵਰੀ ਵਾਲੇ ਦਿਨ, ਗਣਤੰਤਰ ਦਿਵਸ ਵਾਲੇ ਦਿਨ, ਉਸੇ ਸਮਾਗਮ ਚ ਤੇਰੇ ਤੇ ਦੋਸ਼ ਲੱਗ ਰਹੇ ਨੇ, ਲਿਆ ਵੀ ਆ ਜਾ। ਨਾ ਕਦੇ ਵੀ ਸਰਕਾਰ ਕੱਟ ਦਿੰਦੀ ਹੈ ਐਫਆਈਆਰ ਕਿ ਲਓ ਜੀ ਜਾਂਚ ਹੋ ਜਾਊਗਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਅਸਤਾ ਕਰਤੀ ਐਫਆਈਆਰ। ਜੇ ਸਵਾਲ ਪੁੱਛਣ ਤੇ ਪੱਤਰਕਾਰਾਂ ਤੇ ਐਫਆਈਆਰ ਹੋ ਸਕਦੀ ਆ, ਜਨਤਕ ਸਟੇਜ ਤੇ ਐਮਐਲਏ ਤੇ 30 ਲੱਖ ਦੇ ਦੋਸ਼ ਲੱਗਣ, ਉਹਦੀ ਫਿਰ ਇਨਕੁਆਇਰੀ ਕਿਉਂ ਨਹੀਂ? ਸਹੀ। ਮੈਂ ਤਾਂ ਕਹਿੰਦਾ ਇਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਸਾਰੇ ਨਗਰ ਕੌਂਸਲਾਂ ਦੇ ਪ੍ਰਧਾਨਾਂ ਨੂੰ ਬੁਲਾ ਲੈਂਦੇ, ਸਾਰੇ ਸਰਪੰਚਾਂ ਪੰਚਾਂ ਨੂੰ ਬੁਲਾ ਲੈਂਦੇ, ਪੁੱਛਦੇ ਵੀ ਤੁਸੀਂ ਕਿੰਨੇ ਕਿੰਨੇ ਚ ਸੌਦੇ ਕੀਤੇ ਆਪਣੇ ਐਮਐਲਏ ਨਾਲ। ਪੁੱਛੋ ਜੀ। ਇਮਾਨਦਾਰੀ ਤਾਂ ਹੀ ਝਲਕੂਗੀ ਨਾ। ਮਤਲਬ ਇਸ ਮਸਲੇ ਤੇ ਚੁੱਪੇ ਵੱਟ ਲੈਣੀ ਆ ਫਿਰ। ਜੀ ਜੀ। ਹੁਣ ਨਹੀਂ ਕੁਛ ਕਹਿ ਰਿਹਾ ਕੋਈ, ਕਿਉਂਕਿ ਇਹ ਸਮਾਮ ਸਾਰੇ ਨੰਗੇ ਨੇ ਜਨਾਬ। ਜੀ ਜੀ। ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਪਿੰਡਾਂ 'ਚ ਸੰਗਤ ਦਰਸ਼ਨ ਕਰਦੇ ਹੋਏ, ਗ੍ਰਾਂਟ ਦਿੰਦੇ ਹੋਏ ਕਹਿ ਦਿੰਦੇ ਸੀ ਸਰਪੰਚ ਸਿਆਂ ਲਾ ਵੀ ਦੇਈ ਥੋੜੀ ਜੀ। ਹਾਂਜੀ, ਕਹਿੰਦੇ ਸੀ। ਸਹੀ ਆ। ਮਤਲਬ ਉਹਦਾ ਮਤਲਬ ਇਹੀ ਹੁੰਦਾ ਸੀ ਕਿ ਸਾਨੂੰ ਪਤਾ ਤੂੰ ਖਾਣੀ ਹੈ ਨਾ। ਤੇ ਪਰ ਸਰਪੰਚ ਚੁੱਪ ਕਿਉਂ ਕਰ ਜਾਂਦਾ ਸੀ ਇਹ ਗੱਲ ਤੇ? ਉਹਨੇ ਰਿਐਕਟ ਕਿਉਂ ਨਹੀਂ ਕੀਤਾ ਕਦੇ? ਕਿਉਂਕਿ ਉਹਨੂੰ ਪਤਾ ਕਿ ਉੱਪਰ ਵਾਲੇ ਖਾਂਦੇ ਨੇ, ਮੈਨੂੰ ਵੀ ਖਾਣ ਦੀ ਇਜਾਜ਼ਤ ਮਿਲੀ ਹੈ, ਇਹ ਰੋਕਿਆ ਨਹੀਂ ਜੀ।
ਮੈਨੂੰ ਖਾਣ ਲਈ ਇਜਾਜ਼ਤ ਦਿੱਤੀ ਹੈ ਕਿ ਖਾ ਸਕਦਾ, ਤੂੰ ਥੋੜੀ ਜਿਹੀ ਲਾ ਦੀ ਬਸ। ਹਾਂ, ਸਰਪੰਚ ਖੁਸ਼ ਤਾਂ ਹੁੰਦਾ ਸੀ ਵੀ ਹੁਣ ਅਫਸਰ ਨਹੀਂ ਦਬਕਾ ਮਾਰਨਗੇ। ਹਾਂ, ਮੈਨੂੰ ਤਾਂ ਮੁੱਖ ਮੰਤਰੀ ਸਾਹਿਬ ਨੇ ਕਹਿਤਾ। ਹਾਂਜੀ, ਲਾਇਸੈਂਸ। ਇਸ ਲਈ ਇਹ ਬਹੁਤ ਸਪਸ਼ਟ ਹੈ ਇੱਥੇ ਕਿ ਸਾਡਾ ਸਿਸਟਮ ਗਰ ਚੁੱਕਿਆ। ਸਿਆਸਤਦਾਨ ਬਦਲ ਜਾਵੇ, ਪਾਰਟੀ ਬਦਲ ਜਾਵੇ, ਅਹੁਦੇਦਾਰ ਬਦਲ ਜਾਵੇ, ਪਰ ਸਿਸਟਮ ਦਰੁਸਤ ਕਰਨ ਦੇ ਲਈ ਕੋਈ ਨਹੀਂ ਆਇਆ। ਸਾਰੇ ਲੁੱਟਣ ਆਏ ਨੇ, ਤੇ ਇਹ ਪਹਿਲਾਂ ਨਾਲੋਂ ਵੱਧ ਲੁੱਟਣ ਆਏ। ਜੀ ਬਿਲਕੁਲ ਸਹੀ ਕਿਹਾ ਸ਼ਰਮਾ ਜੀ ਤੁਸੀਂ। ਕੁਛ ਬਚਦਾ ਨਹੀਂ ਕਈ ਖਬਰਾਂ ਤੇ ਨਾ, ਮਤਲਬ ਜਦੋਂ ਆਪਾਂ ਚਰਚਾ ਕਰਦੇ ਹਾਂ ਉਹ ਅੱਗੇ ਕੁਛ ਬਚਦਾ ਹੀ ਨਹੀਂ ਕਹਿਣ ਨੂੰ, ਕਿਉਂਕਿ ਕਿਰਦਾਰ ਹੀ ਸਿਆਸਤਦਾਨਾਂ ਦੇ ਇਸ ਤਰ੍ਹਾਂ ਦੇ ਹੋ ਗਏ। ਸ਼ਰਮਾ ਜੀ ਕੀ ਕਹੀਏ ਇਹਨਾਂ ਦੇ ਬਾਰੇ? ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਰਾਜਧਾਨੀ ਦਾ ਚੇਤਾ ਆਇਆ ਜੀ, ਕਹਿੰਦੇ ਸਾਡੇ ਕੋਲੇ, ਪੰਜਾਬ ਕੋਲੇ ਤਾਂ ਆਪਦੀ ਕੋਈ ਰਾਜਧਾਨੀ ਵੀ ਹੈ ਨੀ। ਰਵਿੰਦਰ, ਇਹ ਗੱਲ ਸਾਨੂੰ ਨਹੀਂ ਪਤਾ ਸੀ। ਸਹੀ ਗੱਲ। ਇਹ ਭਗਵੰਤ ਮਾਨ ਜੀ ਤੋਂ ਪਤਾ ਲੱਗਿਆ ਸਾਨੂੰ ਕਿ ਪੰਜਾਬ ਕੋਲ ਆਪਣੀ ਰਾਜਧਾਨੀ ਨਹੀਂ। ਜੀ। ਮੁੱਖ ਮੰਤਰੀ ਸਾਹਿਬ ਨਾ ਤਾਂ ਵਿਰੋਧੀ ਧਿਰ ਦੇ ਲੀਡਰ ਨੇ, ਨਾ ਚੋਣ ਪ੍ਰਚਾਰ ਦੀ ਰੈਲੀ ਚ ਬੋਲ ਰਹੇ ਨੇ ਜੀ, ਨਾ ਉਹਨਾਂ ਨੇ ਦੂਜੀਆਂ ਪਾਰਟੀਆਂ ਤੋਂ ਖੋ ਕੇ ਸੱਤਾ ਹਾਸਲ ਕਰਨੀ ਹੈ। ਜਨਾਬ, ਪਿਛਲੇ 4 ਸਾਲ ਤੋਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ। ਸਹੀ ਹੈ। ਤੁਸੀਂ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਲੈਣ ਲਈ ਤੁਸੀਂ ਕੀ ਕੀਤਾ? ਸਹੀ। ਇਹ ਸਵਾਲ ਪੰਜਾਬ ਦੇ ਲਈ ਵੱਡਾ ਹੈ ਕਿ ਇਸੇ 26 ਤਰੀਕ ਨੂੰ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਤਬਦੀਲ ਹੋ ਕੇ ਮਿਲਣਾ ਸੀ। ਰਾਤੋਂ ਰਾਤ ਕਿਵੇਂ ਪਲਟਿਆ ਫੈਸਲਾ? ਸਹੀ ਹੈ। ਕੌਣ ਕੌਣ ਗੁਨਾਹਗਾਰ ਨੇ? ਖੋਲੋ ਚਿੱਠਾ, ਕਰੋ ਇਨਕੁਆਇਰੀ, ਲਿਆਓ ਲੋਕਾਂ ਸਾਹਮਣੇ, ਆਵਾਮ ਦੀ ਕਰੋ ਲਾਮਬੰਦੀ। ਚਲੋ ਦਿੱਲੀ ਨੂੰ ਚਲੀਏ, ਚਲੋ ਜੰਤਰ ਮੰਤਰ ਬੈਠੀਏ, ਕੁਛ ਤਾਂ ਕਰੋ। ਜੀ। ਹਾਂ, ਇੰਨਾ ਜ਼ਰੂਰ ਬਦਲਾਅ ਹੋ ਗਿਆ ਕਿ ਅੱਗੇ 26 ਜਨਵਰੀ 15 ਅਗਸਤ ਵਾਲੇ ਪ੍ਰੋਗਰਾਮਾਂ ਚੋਂ ਰਵਾਇਤੀ ਭਾਸ਼ਣ ਦੇ ਕੇ ਆ ਜਾਂਦੇ ਸੀ, ਅੱਜ ਤੁਸੀਂ ਬਦਲ ਕੇ ਬੋਲਤਾ ਜੀ ਰਾਜਨੀਤਿਕ ਭਾਸ਼ਣ ਦੇਤਾ। ਇਹ ਰਾਜਨੀਤਿਕ ਭਾਸ਼ਣ 227 ਨੂੰ ਧਿਆਨ ਚ ਰੱਖ ਕੇ ਤੁਹਾਨੂੰ ਲੋਕਾਂ ਨੂੰ ਲੱਗੇ ਕਿ ਲੈ ਵੀ ਸਾਡਾ ਤਾਂ ਮੁੱਖ ਮੰਤਰੀ ਕਿੰਨਾ ਦਲੇਰ ਹੈ। ਕਹਿੰਦਾ ਜੀ ਸਾਨੂੰ ਤਾਂ ਮਤਲਬ ਕਿ ਲੂਲਾ ਲੰਗੜਾ ਪੰਜਾਬ ਮਿਲਿਆ ਜੀ, ਸਾਡੇ ਕੋਲ ਤਾਂ ਆਪਣੀ ਰਾਜਧਾਨੀ ਓ ਨਹੀਂ ਜੀ, ਦੇਖੋ ਜੀ ਸਾਡੇ ਨਾਲ ਕਿੰਨਾ ਵਿਤਕਰਾ ਹੈ। ਵੀ ਇਸ ਵਿਤਕਰੇ ਦੇ ਖਿਲਾਫ ਜੰਗ ਕਿਹਨੇ ਛੇੜਨੀ ਹੈ? ਜੀ। ਇਸ ਵਿਤਕਰੇ ਦੇ ਖਿਲਾਫ ਸਰਕਾਰੀ ਤਾਕਤ ਨਾਲ ਲੜਨਾ ਕਿਹਨੇ? ਦੇਖੋ, ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ, ਕੇਂਦਰ ਦੇ ਤਖਤ ਤੇ ਕੋਈ ਵੀ ਬੈਠਿਆ ਉਹਦੀ ਮਨਸ਼ਾ ਹੀ ਨਹੀਂ ਸੀ ਕਿ ਪੰਜਾਬ ਦੇ ਮਸਲੇ ਮੈਂ ਹੱਲ ਕਰਾਂ। ਸਹੀ। ਕਿਸੇ ਨੇ ਵੀ ਨਹੀਂ ਚਾਹਿਆ। ਸਵਾਲ ਪਾਰਟੀ ਦਾ, ਸਵਾਲ ਵਿਅਕਤੀ ਦਾ ਨਹੀਂ ਹੈ। ਕਿਉਂਕਿ ਕੇਂਦਰ ਦੇ ਤਖਤ ਤੇ ਬੈਠਾ ਹਰ ਵਿਅਕਤੀ ਜੇ ਡਰਦਾ ਹੈ ਤਾਂ ਉਹ ਪੰਜਾਬ ਦੇ ਆਵਾਮ ਤੋਂ ਡਰਦਾ ਕਿ ਜੇ ਇੱਕ ਹੋ ਕੇ ਉੱਠ ਕੇ ਤੁਰ ਪੈਂਦਾ ਨਾ, ਫਿਰ ਧੂੰਆਂ ਕਢਾ ਹੁੰਦਾ। ਪੁੱਛ ਲਓ ਨਰਿੰਦਰ ਮੋਦੀ ਹੋਰਾਂ ਨੂੰ। ਸਹੀ ਹੈ। ਜਨਖੇਤੀ ਕਾਨੂੰਨਾਂ ਦੇ ਮਾਮਲੇ 'ਚ ਪਤਾ ਹੋਈ ਹੈ। ਸੋ ਇਸ ਲਈ ਉਹ ਇਸ ਮੁੱਦੇ ਨੂੰ ਹਵਾ ਨਹੀਂ ਦੇਣਾ ਚਾਹੁੰਦੇ। ਉਹਨਾਂ ਨੂੰ ਲੱਗਦਾ ਕਿ ਮੁੱਦਾ ਦਬਿਆ ਰਹੇ, ਸੂਬੇ ਸਰਕਾਰਾਂ ਸਿਸਟਮ ਲੜਦਾ ਰਹੇ ਤੇ ਗੱਲ ਲਟਕਦੀ ਰਹੇ। ਇੱਕ ਪਾਸੇ 84 ਦਾ ਦੌਰ, ਸੱਚਖੰਡ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਫੌਜੀ ਹਮਲਾ, ਇੰਦਰਾ ਦਾ ਰਾਜ, ਤੇ ਉਹ ਇੰਦਰਾ ਜਿਹੜੀ ਕਹਿੰਦੀ ਕਿ ਮੈਂ ਦੇਸ਼ ਭਰ ਸਭ ਤੋਂ ਤਾਕਤਵਰ ਹਾਂ, ਹੈ ਨਾ। ਤੇ ਜੇ ਉਹ ਚਾਹੁੰਦੀ ਕਿ ਹਾਂ ਮੈਂ ਆਪਣੇ ਕੁਝ ਗੁਨਾਹ ਧੋਣੇ ਨੇ, ਤੇ ਫਿਰ ਉਸ ਤੋਂ ਬਾਅਦ ਕੋਈ ਕਰ ਸਕਦੀ ਸੀ। ਇੰਨੀ ਤਾਕਤਵਰ ਤਾਂ ਹੈਗੀ ਸੀ ਕਿ ਹੋਰ ਤਾਂ ਕੀ ਹਰਿਆਣਾ ਵੀ ਨਹੀਂ ਬੋਲਦਾ, ਕਰ ਲੈਂਦੇ। ਸਹੀ ਹੈ। ਜੇ ਸੱਚਮੁੱਚ ਪੰਜਾਬ ਦੇ ਪ੍ਰਤੀ ਰੋਸਾ ਘਟਾਉਣ ਦੀ ਇੱਛਾ ਹੁੰਦੀ, ਕਰ ਸਕਦੀ ਸੀ। ਜੇ ਰਾਜੀਵ ਗਾਂਧੀ ਨੂੰ ਲੱਗਦਾ ਕਿ ਦਿੱਲੀ ਕਤਲੇਆਮ ਦੀ ਬਜਾਏ ਮੈਂ ਪੰਜਾਬ ਦੇ ਜ਼ਖਮਾਂ ਤੇ ਮੱਲਮ ਲਾ ਦੇਵਾਂ, ਤਾਂ ਫਿਰ ਉਹ ਕਰ ਲੈਂਦਾ। ਇੰਨਾ ਤਾਂ ਉਹਦੇ ਨਾਲ ਤਾਕਤ ਸੀ ਉਸ ਸਮੇਂ, ਜੋ ਕਰਦਾ ਸਾਰਿਆਂ ਨੂੰ ਮਨਜ਼ੂਰ ਹੁੰਦਾ। ਦੋਵਾਂ ਦੀ ਕਦੇ ਇੱਛਾ ਨਹੀਂ ਜੀ। ਵਾਜਪਾਈ ਦੀ ਸਰਕਾਰ ਆ ਗਈ, ਹਰਿਆਣੇ 'ਚ ਚਟਾਲੇ ਆ ਗਏ, ਨਾਲ ਭਾਈਵਾਲ ਸੀ। ਪੰਜਾਬ 'ਚ ਬਾਦਲ ਆ ਗਏ, ਨਾਲ ਭਾਈਵਾਲ ਸੀ। ਬਾਦਲਾਂ ਦੇ ਚੋਣ ਮੈਨੀਫੈਸਟੋ 'ਚ ਹਰ ਵਾਰ ਸ਼ਾਮਲ ਸੀ, ਹੁਣ ਤਾਂ ਉਹ ਸ਼ਾਮਲ ਵੀ ਨਹੀਂ ਹੁੰਦਾ ਚੰਡੀਗੜ੍ਹ ਦਾ ਮੁੱਦਾ। ਸਹੀ ਗੱਲ। ਹੁਣ ਤਾਂ ਲੱਭਣਾ ਪੈਂਦਾ ਜਾ ਕੇ ਕਿ 30ਵੇਂ ਨੰਬਰ ਤੇ 31ਵੇਂ ਨੰਬਰ ਤੇ ਮੁੱਖ ਮੁੱਦਾ ਹੀ ਨਹੀਂ ਗਾ ਹੁਣ ਇਹਨਾਂ ਦਾ। ਤੇ ਪਰ ਸਰਕਾਰ ਹੁੰਦੇ ਕਰਾ ਲੈਂਦੇ, ਨਹੀਂ ਹੋਇਆ ਜੀ। ਤੋ ਇਸ ਲਈ ਅੱਜ ਦੀ ਤਰੀਕ 'ਚ ਮੋਦੀ ਤੋਂ ਵੱਧ ਤਾਕਤਵਰ ਕੌਣ ਹੈ ਜੀ? ਸਹੀ। ਪੰਜਾਬ 'ਚ ਸਿੱਖਾਂ ਦੀਆਂ ਵੀ ਵੋਟਾਂ ਲੈਣੀਆਂ, ਪੰਜਾਬੀਆਂ ਦੀਆਂ ਵੋਟਾਂ ਵੀ ਲੈਣੀਆਂ, ਪੰਜਾਬ ਤੇ ਸਰਕਾਰ ਵੀ ਬਣਾਉਣੀ ਹੈ, ਸਾਰੀ ਤਾਕਤ ਵੀ ਵਰਤਣੀ ਹੈ, ਤੇ ਫੈਸਲੇ ਸਾਰੇ ਪੰਜਾਬ ਦੇ ਉਲਟ ਲੈਣੇ। ਬਿਲਕੁਲ ਸਹੀ ਹੈ। ਮਾਲ ਹੈ। ਤੁਸੀਂ ਨਾ ਸਾਡਾ ਐਸਵਾਈਐਲ ਦਾ ਮਸਲਾ ਨਿਬੇੜ ਰਹੇ ਹੋ, ਨਾ ਤੁਸੀਂ ਸਾਡੀ ਰਾਜਧਾਨੀ ਦਾ ਮਸਲਾ ਨਿਬੇੜ ਰਹੇ ਹੋ। ਪਾਣੀਆਂ ਦੇ ਉੱਤੇ ਤੁਹਾਡਾ ਕੰਟਰੋਲ ਹੋ ਗਿਆ, ਡੈਮਾਂ ਤੇ ਤੁਹਾਡਾ ਕੰਟਰੋਲ ਹੋ ਗਿਆ, ਮੰਡੀ ਤੁਸੀਂ ਮਕਾਉਣ ਤੇ ਆ ਗਏ, ਪੰਜਾਬ ਤੇ ਕਰਜ਼ੇ ਵਾਲੇ ਮਾਮਲੇ 'ਚ ਤੁਸੀਂ ਸਾਡੀ ਬਾਂਹ ਨਹੀਂ ਫੜ ਰਹੇ।
ਹੜ੍ਹਾਂ ਦੇ ਮਾਮਲੇ ਤੁਸੀਂ ਸਾਰ ਨਹੀਂ ਲਈ, ਬੀਜ ਦਾ ਕੰਟਰੋਲ ਸਿੱਧਾ ਕੰਪਨੀਆਂ ਦੇ ਹਵਾਲੇ ਚਲਾ ਗਿਆ, ਖੇਤੀ ਵਾਲੀ ਜ਼ਮੀਨ ਤੁਸੀਂ ਖੋਹਣ ਲੱਗੇ ਹੋਏ ਹੋ, ਅੱਧਾ ਸੂਬਾ ਤੁਸੀਂ ਸ਼ਕਤੀਆਂ ਦੇ ਹਵਾਲੇ ਨਾਲ ਜੀ ਕੇ ਬਾਰਡਰੀ ਸੂਬਾ ਹਵਾਲੇ ਨਾਲ ਕੰਟਰੋਲ ਕਰ ਲਿਆ। ਛੱਡਿਆ ਕੀ ਆ ਇਹ ਦਿੰਦੇ ਹੁਣ ਪੰਜਾਬ ਦੀ ਰਾਜਧਾਨੀ ਦੇਣੀ ਕਿੰਨੀ ਔਖੀ, ਹਰਿਆਣਾ ਕਿਹੜਾ ਇਹਨਾਂ ਤੋਂ ਬਾਹਰ ਆ ਹੁਣ। ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਕੋਈ ਵੀ ਨਹੀਂ ਨੇੜੇ। ਤੇ ਫਿਰ ਕਾਂਗਰਸ ਕਿਵੇਂ ਚੀਕ ਲੂਗੀ ਇਸ ਮਾਮਲੇ ਦੇ ਵਿੱਚ ਕਿ ਹਾਂ ਕਿਉਂ ਦੇਤਾ ਜੀ, ਕਿਉਂਕਿ ਉਹਨੂੰ ਵੀ ਲੱਗਦਾ 2027 ਸਾਡੀ ਸਰਕਾਰ ਬਣ ਸਕਦੀ ਹੈ, ਮੌਕਾ ਫਿਰ ਮੋਦੀ ਕਰ ਲਵੇ ਪੰਜਾਬ ਨੂੰ ਕੁਝ, ਕਿਉਂ ਨਹੀਂ ਉਧਰ ਮਤਲਬ ਪੈਰ ਧਰਾ ਕਰਦੇ ਜੀ। ਇਹੀ ਸਵਾਲ ਮੁੱਖ ਮੰਤਰੀ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਇਹ ਟੋਟਕੇ ਸੁਣਾ ਕੇ ਨਾ ਸਾਰੋ ਸਾਨੂੰ, ਜੇ ਪਹਿਲਿਆਂ ਨੇ ਕੁਝ ਨਹੀਂ ਕੀਤਾ ਸੀ ਤਾਂ ਤੁਹਾਨੂੰ ਲੋਕ ਲਿਆਏ ਸੀ, ਤੁਸੀਂ ਇੰਨਾ ਤਾਂ ਦੱਸ ਦਿਓ ਤੁਸੀਂ ਕੀ ਕੀਤਾ ਇਹਦੇ ਲਈ, ਕੋਈ ਚਿੱਠੀ ਲਿਖੀ, ਕੋਈ ਮੈਮੋਰੈਂਡਮ ਦਿੱਤਾ, ਕੋਈ ਸਰਬ ਦਲ ਦੀ ਬੈਠਕ ਬੁਲਾਈ ਚੰਡੀਗੜ੍ਹ ਦੇ ਲਈ, ਕੋਈ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ, ਕੋਈ ਰਾਜਪਾਲ ਤੱਕ ਗਏ ਇਸ ਮਸਲੇ ਨੂੰ ਲੈ ਕੇ, ਕੋਈ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰਾਸ਼ਟਰਪਤੀ ਤੱਕ ਗਏ ਇਸ ਮਸਲੇ ਨੂੰ ਲੈ ਕੇ, ਕੋਈ ਜੰਤਰ ਮੰਤਰ ਇਕੱਠ ਕੀਤਾ, ਕੋਈ ਪੰਜਾਬ ਨੂੰ ਕਾਲ ਕੀਤੀ ਕਿ ਆਜੋ ਆਪਾਂ ਪੰਜਾਬੀ ਬੋਲਦੇ ਖਿੱਤੇ ਲੈ ਲਈਏ, ਆਪਾਂ ਪਾਣੀ ਦਾ ਹੱਕ ਲੈ ਲਈਏ, ਆਪਾਂ ਰਾਜਧਾਨੀ ਲੈ ਲਈਏ। ਕਿਹੜੀ ਲੜਾਈ ਲੜੀ, ਕੀਤਾ ਕੀ ਹੈ? ਸਹੀ ਹੈ, ਇੱਕ ਸੂਬੇ ਦਾ ਮੁੱਖ ਮੰਤਰੀ ਸਿਰ ਤੇ ਖੜ ਕੇ ਰੋ ਰਿਹਾ ਹੈ, ਦੇਖੋ ਜੀ ਸਾਡੇ ਕੋਲ ਤਾਂ ਰਾਜਧਾਨੀ ਨਹੀਂ ਜੀ, ਸਾਰੇ ਸੂਬਿਆਂ ਨੂੰ ਮਿਲ ਗਈ, ਸਾਡੇ ਕੋਲ ਤਾਂ ਵੱਖਰੀ ਜੀ ਆਪਣੀ ਹਾਈ ਕੋਰਟ ਨਹੀਂ, ਲੈਣ ਲਈ ਲੜੇ ਕਦੋਂ? ਹੁਣ ਤੁਹਾਨੂੰ ਪੰਜਾਬ ਹੋਰ ਕੀ ਕਰਦੇ ਹੋ, ਪੰਜਾਬ ਨੇ ਤਾਕਤ ਦਿੱਤੀ ਤੁਹਾਨੂੰ, ਇਸੇ ਕਮਾਲ ਲਈ ਦਿੱਤੀ ਸੀ। ਸਹੀ। ਸੋ ਨਾਟਕਬਾਜ਼ ਨੇ ਜੀ ਪੂਰੇ ਸਾਰੇ ਸਿਆਸਤਦਾਨ, ਕਹਿਣ ਨੂੰ ਭਗਵੰਤ ਮਾਨ ਉਸ ਖੇਤਰ ਚੋਂ ਆਇਆ ਹੈ ਪਰ ਇਹ ਸਾਰੇ ਇੱਕੋ ਸਾਧਨ ਜੀ। ਸਹੀ ਹੈ। ਅਗਲੀ ਗੱਲ ਮੁੱਖ ਮੰਤਰੀ ਸਾਹਿਬ ਦੀ ਵੀ ਕਰ ਲਈਏ ਸ਼ਰਮਾ ਜੀ, ਕਹਿੰਦੇ ਅੱਜ SYL ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਫਿਰ ਆਮੋ ਸਾਹਮਣੇ ਨੇ ਜੀ। ਇਹੀ ਤਾਂ ਸਵਾਲ ਹੈ ਜੀ ਕਿ ਪੰਗੇ ਪਾਏ ਹੋਏ ਨੇ ਕੇਂਦਰ ਦੇ ਤੇ ਭੋਗਣੇ ਸਾਨੂੰ ਸੂਬਿਆਂ ਨੂੰ ਪੈ ਰਹੇ ਨੇ। ਸਹੀ ਗੱਲ। ਇਹ ਤਾਂ ਧੰਨਵਾਦ ਹੈ ਨਰਿੰਦਰ ਮੋਦੀ ਦਾ ਜਿਹਨੇ 3 ਖੇਤੀ ਕਾਨੂੰਨ ਲਿਆਂਦੇ ਤੇ ਉਹ 3 ਖੇਤੀ ਕਾਨੂੰਨਾਂ ਦੀ ਲੜਾਈ ਦੇ ਵਿੱਚ ਆਵਾਮ ਨੂੰ ਸਮਝ ਆਇਆ ਕਿ ਆਪਾਂ ਕਿਉਂ ਲੜਨਾ ਇਹਨਾਂ ਦੇ ਪਿੱਛੇ। ਸਹੀ ਹੈ। ਤਾਂ ਪੰਜਾਬ ਤੇ ਹਰਿਆਣਾ ਦੇ ਲੋਕ ਬਹੁਤ ਆਪਸ ਦੇ ਨੇੜੇ ਆ ਗਏ, ਆਪਸੀ ਭਾਈਚਾਰਕ ਸਾਂਝ ਬਹੁਤ ਗੂੜੀ ਹੋ ਗਈ ਜੀ। ਪਰ ਮਸਲੇ ਦਾ ਹੱਲ ਤਾਂ ਕਰਨਾ ਪਊਗਾ ਜੀ, ਅੱਜ ਨਹੀਂ ਤਾਂ ਕੱਲ ਨੂੰ। ਇਸ ਮਸਲੇ ਤੇ ਕਿੰਨੀ ਦੇਰ ਸਿਆਸੀ ਰੋਟੀਆਂ ਸੇਕਣਗੇ ਦੋਵੇਂ ਸੂਬੇ, ਕਦੋਂ ਤੱਕ? ਸੋ ਸਵਾਲ ਇਹੀ ਹੈ ਪ੍ਰਵੀਨ ਜੀ ਕਿ ਇਸ ਮੁੱਦੇ ਦੇ ਉੱਤੇ ਵੀ ਕਦੇ ਹੱਲ ਦੀ ਚਾਰਜੋਈ ਨਹੀਂ ਹੋਈ। ਮਤਲਬ ਮੈਨੂੰ ਦੱਸ ਦਿਓ ਨਾ, ਹੋਰ ਵੀ ਸੂਬੇ ਨਵੇਂ ਜਨਮਦੇ ਨੇ, ਕੋਈ ਇਹੋ ਜਿਹੇ ਰੇਟ ਕੇ ਕਿੰਨੇ ਜੀ ਉਹਨਾਂ ਦੇ, ਔਰ ਇੱਕ ਨਿਯਮ ਖੜਾ ਹੈ ਕਿ ਹਰ ਸੂਬਾ ਨਵਾਂ ਬਣਦਾ ਉਹਨੂੰ ਆਪਣੀ ਰਾਜਧਾਨੀ ਮਿਲਣੀ ਹੈ, ਉਹਦੇ ਹੱਕ ਹਕੂਕ ਮਿਲਣੇ ਨੇ। ਤੇ ਜੇ ਮਸਲਾ ਰਾਜਧਾਨੀ ਦਾ ਨਿਬੇੜਨਾ ਹੋਵੇ ਤਾਂ ਕਹਿ ਦਿੰਦੇ ਕਿ ਭਾਈ ਆਹ ਚੱਕੋ ਜ਼ਮੀਨ ਤੁਹਾਨੂੰ ਕੇਂਦਰ ਦਿੰਦਾ ਖਰੀਦ ਕੇ, ਆਹ ਚੱਕੋ ਪੈਸਾ ਕੇਂਦਰ ਦਿੰਦਾ ਬਣਾਉਣ ਦਾ ਖਰਚਾ, ਤੁਹਾਡਾ ਰੁਪਈਆ ਨਹੀਂ ਲੱਗੂਗਾ, ਤੁਹਾਨੂੰ ਨਵਾਂ ਸਾਰਾ ਕੁਝ ਮਿਲੂਗਾ, ਵਧੀਆ ਮਿਲੂਗਾ। ਬਣਾਉਂਦੇ ਉਹਨਾਂ ਦੀ, ਉਹ ਵੀ ਵਿਚਾਰੇ ਉਹ ਗੜਗਾਉਂ ਤੋਂ ਭਵਾਨੀ ਤੋਂ ਚੰਡੀਗੜ੍ਹ ਨੂੰ ਕਾਹਨੂੰ ਭੱਜਣ, ਉਹਨਾਂ ਦੇ ਵੀ ਅੱਧ ਚ ਵਿਚਾਲੇ ਕਿਤੇ ਬਣ ਜਾਵੇ, ਸੈਂਟਰ ਹੋ ਜਾਵੇ ਸਾਰਿਆਂ ਨੂੰ ਬਰਾਬਰ। ਸਹੀ, ਉਹਦੇ ਲਈ ਵੀ ਹੈ। ਫਿਰ ਇਸੇ ਤਰ੍ਹਾਂ ਪੰਜਾਬੀ ਬੋਲਦੇ ਖਿੱਤਿਆਂ ਦਾ ਮਸਲਾ ਸੀ, ਜਦ ਤਾਂ ਇਹ ਸੀਗੇ ਸਿਰਫ ਸਿੱਖ ਵੋਟ ਵਾਲਾ ਖੇਤਰ ਰੱਖ ਲਓ, ਕਿਤੇ ਇਹ ਨਾ ਹੋਵੇ ਕਿ ਆਪਾਂ ਮੁੱਖ ਮੰਤਰੀ ਨੂੰ ਬਣੀਏ। ਫਿਰ ਮੋਰਚੇ ਦਾ ਰੁਖ ਤਾਂ ਇਸ ਕਦਰ ਬਦਲ ਗਿਆ, ਨਹੀਂ ਤਾਂ ਅੱਜ ਕਾਂਗੜੇ ਤੱਕ, ਉਹ ਕੁੱਲੂ ਤੋਂ ਅੱਗੇ ਤੱਕ, ਇੱਧਰ ਅੰਬਾਲੇ ਤੋਂ ਗਾਂਹ ਤੱਕ, ਕੁਰਕਸ਼ੇਤਰ ਤੱਕ ਸਾਰਾ ਪੰਜਾਬ ਹੋਣਾ ਸੀ। ਤੋਂ ਅਸੀਂ ਪੰਜਾਬੀ ਬੋਲਦੇ ਖਿੱਤਿਆਂ ਲਈ ਵੀ ਨਹੀਂ ਖੜੇ, ਅਸੀਂ ਆਪਣੀ ਰਾਜਧਾਨੀ ਲਈ ਵੀ ਖੜੇ। ਪੰਜਾਬ ਸੀ ਜਿਵੇਂ ਖੇਤ ਜਾੜੇ ਨੇ ਚੰਡੀਗੜ੍ਹ ਦੇ ਵਿੱਚ, ਪਿੰਡ ਜਾੜੇ ਨੇ ਜਿਵੇਂ, ਹੈਨਾ, ਤੁਹਾਨੂੰ ਤਾਂ ਵੀ ਦਰਦ ਨਹੀਂ। ਤੇ ਪਾਣੀ ਪੰਜਾਬ ਦੀ ਲੋੜ, ਪੰਜਾਬ ਦਾ ਹੱਕ, ਰੁਪਈਆਂ ਸਿਧਾਂਤ, ਬਾਦਲ ਕਦੋਂ ਲੜੇ ਜੀ ਇਹਦੇ ਲਈ? ਕੈਪਟਨ ਵਰਗੇ ਕਦੋਂ ਲੜੇ ਜੀ? ਬਿਆਨ ਸਿੰਘ ਵਰਗੇ ਕਦੋਂ ਲੜੇ ਜੀ ਇਹਦੇ ਲਈ? ਤੇ ਹੁਣ ਦੱਸ ਦਿਓ ਮੈਨੂੰ ਕਦੋਂ ਲੜ ਰਿਹਾ ਜੀ? ਸਹੀ ਹੈ। ਮਤਲਬ ਹਾਲਤ ਇਹ ਆ, ਸ਼ੰਭੂ ਟੱਪਦਿਆਂ ਹੀ ਤਾਂ BP ਘਟ ਜਾਂਦਾ ਸਾਡੇ ਮੁੱਖ ਮੰਤਰੀ ਦਾ। ਸਹੀ। ਅਮਿਤ ਸ਼ਾਹ ਦੇ ਘਰੋਂ ਨਿਕਲਦਿਆਂ ਤਾਂ ਜੀਭ ਥਥਲਾਉਣ ਲੱਗ ਜਾਂਦੀ ਹੈ, ਬੋਲ ਨਹੀਂ ਹੁੰਦਾ। ਇੱਥੇ ਸਟੇਜਾਂ ਤੇ ਜਿਵੇਂ ਗੜਕਦੇ ਹੋ, ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਦੂਆਂ ਦਾ ਨਾਂ ਲੈਣ ਲੱਗਿਆ ਤੁਹਾਨੂੰ, ਤੇ ਉੱਥੇ ਜਾ ਕੇ ਤੋਂ ਸਾਹ ਵੀ ਨਹੀਂ ਨਿਕਲਦਾ। ਕਿਉਂ ਬਈ? ਇਹ ਖਦਸ਼ਾ ਹੈ ਕਿ ਕਿਤੇ ਅੱਜ SYL ਦੀ ਬੈਠਕ 'ਚ ਪੰਜਾਬ ਦਾ ਮੁੱਖ ਮੰਤਰੀ ਤੇ ਹਰਿਆਣੇ ਦਾ ਮੁੱਖ ਮੰਤਰੀ ਬੈਠੂਗਾ ਕਿ ਦੋਵੇਂ ਅਮਿਤ ਸ਼ਾਹ ਦੇ ਨੁਮਾਇੰਦੇ ਬੈਠਣਗੇ। ਸਹੀ ਗੱਲ, ਬਿਲਕੁਲ ਸਹੀ ਹੈ। ਕਿਹਦੇ ਵੱਲੋਂ ਬੈਠਣਾ? ਕਿਹਦੇ ਵੱਲੋਂ ਬੈਠਣਾ, ਬਿਲਕੁਲ ਸਹੀ ਹੈ। ਇਹ ਦੱਸ ਦੇਣ ਮੁੱਖ ਮੰਤਰੀ ਸਾਨੂੰ। ਸੋ ਇਸ ਲਈ ਪੰਜਾਬ ਨੂੰ ਫਿਕਰ, ਹਾਂ ਥੋੜੀ ਜਿਹੀ ਉਮੀਦ ਇਸ ਗੱਲ ਦੀ ਉਹ ਹੈ ਕਿ ਦਿੱਲੀ ਜਿਵੇਂ 3 ਖੇਤੀ ਕਾਨੂੰਨਾਂ ਦੀ ਲੜਾਈ ਦੇ ਵਿੱਚ ਕਈ ਜਥੇਬੰਦੀਆਂ ਭੱਜਣ ਨੂੰ ਫਿਰਦੀਆਂ ਸੀ ਨਾ ਕਿ ਚਲੋ ਵਾਪਸ ਹੁਣ ਤਾਂ ਹੋ ਗਿਆ, ਬਸ ਬਹੁਤ ਹੋ ਗਿਆ, ਐਲਾਨ ਹੋ ਗਿਆ, ਫਲਾਣਾ ਹੋ ਗਿਆ। ਪਰ ਲੋਕਾਂ ਦਾ ਏਕਾ, ਲੋਕਾਂ ਦੀ ਤਾਕਤ ਨੇ ਡਰਾ ਕੇ ਬਿਠਾ ਕੇ ਰੱਖੇ।
ਸਹੀ ਤਾਂ ਥੋੜਾ ਜਿਹਾ ਪੰਜਾਬ ਦੇ ਆਵਾਮ ਦਾ ਡਰ ਹੈ, ਨਹੀਂ ਤਾਂ ਸਾਡੇ ਵਾਲਾ ਵੇਚ ਕੇ ਖਾ ਜਾਵੇ ਪੰਜਾਬ ਨੂੰ। ਇਹੀ ਜੀ ਨੀਤ ਹੈ ਇਹਨਾਂ ਦੀ। ਜਿਹੜੇ ਕੁਰਸੀਆਂ ਵੇਚੀ ਜਾਂਦੇ ਨੇ, ਜਿਹੜੇ ਅਹੁਦੇ ਵੇਚੀ ਜਾਂਦੇ ਨੇ, ਹੈ ਨਾ, ਜਿਨ੍ਹਾਂ ਦੇ ਉੱਤੇ ਸ਼ਰੇਆਮ ਦੋਸ਼ ਲੱਗਦੇ ਨੇ, ਜਿਹੜੇ ਗੁਰੂ ਸਾਹਿਬ ਦੇ ਨਾਮ ਤੇ ਸਿਆਸਤ ਕਰੀ ਜਾਂਦੇ ਨੇ, ਹੈ ਨਾ, ਉਹਨਾਂ ਦੀ SPL ਦਾ ਮੁੱਦਾ ਵੇਚਣਾ ਕੀ ਬੜਾ ਗੱਲ ਹੈ। ਅਮਿਤ ਸ਼ਾਹ ਦੇ ਦਬਕੇ ਨਾਲ ਜਿਹੜੇ ਚੱਲਦੇ ਨੇ, ਫਿਰ ਹੋਰ ਸਰਕਾਰ ਕਿਹੜੀ ਬਣਨੀ ਹੈ ਜੀ? ਅਗਲੇ ਤਾਂ ਬਣੀ ਵੀ ਹੋਇਆ। ਸਹੀ, ਜਿੱਦਾਂ ਜੀ ਕਰਦਾ ਬਿਠਾ ਲੈਂਦੇ ਨੇ, ਬਾਈਕਾਟ ਕਰ ਦੇਵੇ ਨਾ ਫਿਰ। ਵਾਰ-ਵਾਰ ਇਹ ਬੈਠਕਾਂ ਦਾ ਕੀ ਮਤਲਬ ਜੀ? ਜੇ ਕੁਝ ਫੈਸਲਾ ਹੀ ਲੈਣਾ, ਸਾਡਾ ਫੈਸਲਾ ਸਪਸ਼ਟ ਹੈ ਕਿ ਸਾਡੇ ਕੋਲ ਪਾਣੀ ਨਹੀਂ ਵਾਧੂ ਦੇਣ ਨੂੰ, ਸਾਨੂੰ ਤਾਂ ਪੁਰਾਣੇ ਮੁਆਵਜ਼ੇ ਦਬਾਓ। ਮੁਆਵਜ਼ੇ ਦਾ ਜ਼ਿਕਰ ਹੀ ਨਹੀਂ, ਮੂੰਹ ਚੋਂ ਨਹੀਂ ਨਿਕਲਦਾ ਇੱਕ ਵਾਰ। ਨਾ ਨਹੀਂ ਨਿਕਲਦਾ। ਸਹੀ। ਫਿਰ ਰਾਜਨੀਤਿਕ ਲੜਾਈ ਵੀ ਤੁਸੀਂ ਲੜਦੇ, ਕਾਨੂੰਨੀ ਲੜਾਈ 'ਚ ਤੁਸੀਂ ਪਿਛਾਂ ਭੱਜ ਜਾਂਦੇ ਹੋ। ਤੁਹਾਡੇ ਕੋਲ ਲੜਨ ਦੀ ਤਾਕਤ ਸਮਝ ਨਹੀਂ, ਹੈ ਨਾ, ਜਾਂ ਦਬਕਾ ਇੰਨਾ ਕੇਂਦਰ ਦਾ, ਤੁਸੀਂ ਕੁਸਕਦੇ ਨਹੀਂ। ਸੋ ਇਸ ਅੱਜ ਦੀ ਬੈਠਕ ਦੇ ਵਿੱਚੋਂ ਵੀ ਚੰਡੀਗੜ੍ਹ 'ਚ ਹੋਣੀ ਹੈ। ਹੁਣ ਤਾਂ ਦਿੱਲੀ ਦਾ ਕੋਈ ਨੁਮਾਇੰਦਾ ਨਹੀਂ ਵਿੱਚ ਹੋਣਾ, ਹੈ ਨਾ। ਅੱਜ ਲੈ ਲੈਣ ਕੋਈ ਫੈਸਲਾ, ਦੇਖ ਲਿਓ ਬਾਹਰ ਆ ਕੇ। ਉਹੀ ਮਿੱਠੀਆਂ ਗੋਲੀਆਂ ਉਹਨਾਂ ਨੇ ਦੇਣੀ, ਉਹੀ ਮਿੱਠੀਆਂ ਗੋਲੀਆਂ ਉਹਨਾਂ ਨੇ ਦੇਣਾ। ਕਿਉਂਕਿ ਦੋਹਾਂ ਨੂੰ ਲੱਗਦਾ ਕਿ ਜਿੱਥੇ ਜਦੋਂ ਚੋਣ ਆਉਂਦੀ ਹੈ, ਸਾਡਾ ਸਿਆਸੀ ਇਹਦੇ ਨਾਲ ਘੁੰਮਦਾ ਸਿਆਸੀ ਗੇੜਾ। ਸੋ ਗੇੜਾ ਦੇਣ ਦੇ ਲਈ ਇਹ ਮੁੱਦੇ ਨੂੰ ਜਿਉਂਦਾ ਰੱਖਦੇ ਨੇ। ਭਗਵੰਤ ਮਾਨ ਰਵਾਇਤੀਆਂ ਤੋਂ ਹੁਣ ਵੱਖਰਾ ਨਹੀਂ ਹੈ, ਆਮ ਆਦਮੀ ਪਾਰਟੀ ਰਵਾਇਤੀਆਂ ਤੋਂ ਵੱਖਰੀ ਨਹੀਂ ਜੀ। ਬਿਲਕੁਲ। ਨਾਲੇ ਜਿਹੜੀ ਰਾਜਧਾਨੀ ਦੀ ਚੇਤਾ ਆ ਕੇ ਹਟਿਆ ਕੁਝ ਘੰਟੇ ਪਹਿਲਾਂ ਦੀ ਕੋਈ ਗੱਲ ਹੈ, ਪਾਣੀ ਵੀ ਤਾਂ ਪੰਜਾਬ ਦਾ ਹੀ ਹੈ, ਉੱਥੇ ਲੈ ਲਓ ਸਟੈਂਡ। ਹੁਣ ਮੌਕਾ ਰਾਜਧਾਨੀ ਤੇ ਚਲੋ ਨਹੀਂ ਲਈ ਗਈ, ਰਾਜਧਾਨੀ ਦੇ ਮਾਮਲੇ 'ਚ ਤਾਂ ਸਟੇਜ ਤੇ ਬੋਲੇ ਆ, ਤੇ ਹੁਣ ਪੰਜਾਬ ਵਾਲੀ ਤੇ ਗੱਲ ਮੂਹਰੇ ਖੜੀ ਹੈ, ਇੱਥੇ ਕਰ ਲਓ ਜਿਹੜਾ ਕੁਝ ਸੋਧ ਕਰਨੀ ਹੈ ਜਾਂ ਕੋਈ ਗਲਤੀ ਸੁਧਾਰਨੀ ਹੈ ਤੇ ਇੱਥੇ ਕਰ ਲਓ। ਅਗਲੀ ਗੱਲ ਕਰੀਏ ਮੋਦੀ ਸਾਹਿਬ ਦੀ। ਕਹਿੰਦੇ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਤੋਂ ਹੀ ਵੱਡੇ ਹੋ ਗਏ। ਸ਼ਰਮਾ ਜੀ, ਸਵਾਲੀਆ ਰੂਪ ਦੇ ਵਿੱਚ ਇਹ ਗੱਲ ਮੂਹਰੇ ਖੜੀ ਹੈ। ਤੇ ਮੈਨੂੰ ਜਿਹੜੇ ਪਿਛਲੇ ਰਾਸ਼ਟਰਪਤੀ ਸੀਗੇ ਸਾਡੇ, ਬਹੁਤ ਬੀਬੇ ਰਾਸ਼ਟਰਪਤੀ ਸੀਗੇ, ਉਹਨਾਂ ਦੀ ਇੱਕ ਤਸਵੀਰ ਯਾਦ ਆ ਗਈ ਜਦੋਂ ਉਹ ਤਰਸ਼ੂਲ ਲੈ ਕੇ ਮੋਦੀ ਸਾਹਿਬ ਦੇ ਪਿੱਛੇ ਖੜੇ ਨੇ। ਪ੍ਰਵੀਨ ਜੀ, ਕੱਲ ਭਾਰਤ ਨੇ 77ਵਾਂ ਗਣਤੰਤਰ ਦਿਵਸ ਮਨਾਇਆ ਜੀ। ਤਿਰੰਗਾ ਝੰਡਾ ਲਹਿਰਾਇਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ। ਸੂਬਿਆਂ ਪੱਧਰ ਤੇ ਰਾਜਪਾਲ ਤੇ ਮੁੱਖ ਮੰਤਰੀਆਂ ਨੇ ਸਮਾਗਮ ਕੀਤੇ। ਜ਼ਿਲ੍ਹਾ ਪੱਧਰ ਤੇ ਸਮਾਗਮ ਹੁੰਦੇ ਨੇ, ਮੰਤਰੀ ਜਾਂਦੇ ਨੇ, ਸਾਰਾ ਕੁਝ ਹੁੰਦਾ ਹੈ ਜੀ। ਝਾਕੀਆਂ ਆਉਂਦੀਆਂ ਨੇ, ਜਵਾਕ ਤਿਆਰ ਹੁੰਦੇ ਨੇ, ਸਾਰਾ ਜਸ਼ਨ ਮਨਾਉਂਦੇ ਆ। ਅਸੀਂ ਸੰਵਿਧਾਨ ਦਿਵਸ ਦੇ ਹਵਾਲੇ ਨਾਲ, ਕਾਨੂੰਨ ਦੇ ਦਿਹਾੜਾ ਦੇ ਹਵਾਲੇ ਨਾਲ, ਗਣਤੰਤਰ ਰਾਜ ਆ ਗਿਆ ਜੀ, ਗਣਤੰਤਰ ਦਿਵਸ ਦੇ ਹਵਾਲੇ ਨਾਲ, ਹੈ ਨਾ, ਇਹ ਦਿਨ ਮਨਾਉਂਦੇ ਆ। ਕਿੱਥੇ ਆ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਸੰਵਿਧਾਨ? ਸਹੀ, ਅਮਲੀ ਰੂਪ 'ਚ ਹੈਗਾ। ਬਿਲਕੁਲ ਸਹੀ। ਕਾਨੂੰਨ ਦਾ ਰਾਜ ਹੈਗਾ, ਸੰਵਿਧਾਨ ਦਾ ਰਾਜ ਹੈਗਾ। ਜਿਹਦੇ ਕੋਲ ਜਿੰਨੀ ਤਾਕਤ ਆ ਉਨੀ ਵਰਤੀ ਜਾਂਦਾ। ਜੇ ਪ੍ਰਧਾਨ ਮੰਤਰੀ ਨੂੰ ਲੱਗਦਾ ਕਿ ਹਾਂ ਮੇਰੇ ਕੋਲ ਤਾਕਤ ਆ, ਮੈਂ ਸਾਰੇ ਦੇਸ਼ ਨੂੰ ਆਪਣੀ ਮਰਜ਼ੀ ਨਾਲ ਚਲਾਉਂਗਾ, ਤਾਂ ਉਹ ਚਲਾ ਰਿਹਾ। ਜੇ ਮੁੱਖ ਮੰਤਰੀ ਕੋਲ ਤਾਕਤ ਆ, ਉਹ ਕਹਿੰਦੇ ਅਸੀਂ ਆਪਣੀ ਮਰਜ਼ੀ ਨਾਲ ਚਲਾਵਾਂਗੇ। ਜੇ MLA ਲੱਗਦਾ ਮੇਰੇ ਕੋਲ ਤਾਕਤ ਆ, ਮੈਂ ਜਿਹੜੀ ਕੁਰਸੀ ਤੇ ਮਰਜ਼ੀ ਜਿਹਨੂੰ ਮਰਜ਼ੀ ਬਿਠਾ ਲਵਾਂ, ਜਿੰਨੀ ਕੁ ਲੱਗਦਾ ਕਿ ਮੇਰੀ ਇੱਥੇ ਤੱਕ ਚੱਲਦੀ, ਉੱਥੇ ਤੱਕ ਧੱਕੇ ਨਾਲ ਚਲਾ ਰਿਹਾ। ਚਲੋ ਹੁਣ ਕਰਤੱਵਯ ਪੱਥ ਤੇ ਜੀ ਕਹਿੰਦੇ ਜੀ ਰਾਸ਼ਟਰ ਪੱਧਰੀ 77ਵਾਂ ਗਣਤੰਤਰ ਦਿਵਸ ਮਨਾਇਆ। ਠੀਕ ਹੈ ਜੀ। ਤੇ ਜੀ ਯੂਰਪ ਸੰਘ ਦੇ, ਯੂਰਪ ਪਰਿਸ਼ਦ ਦੇ, ਕੌਂਸਲ ਦੇ 2 ਮੁਖੀ ਮੁੱਖ ਮਹਿਮਾਨ ਸੀ। ਵੈਸੇ ਇਹਨਾਂ ਦੋਏ ਮਹਿਮਾਨਾਂ ਨੂੰ ਇਸ ਸਮਾਗਮ 'ਚ ਸੱਦਣਾ ਇੱਕ ਤਰ੍ਹਾਂ ਨਾਲ ਗੁਪਤ ਸੁਨੇਹਾ ਇੰਝ ਵੀ ਸੀ, ਜਿਵੇਂ ਟਰੰਪ ਨੂੰ ਦੱਸਣਾ ਹੋਵੇ ਕਿ ਸਾਡੇ ਕੋਲ ਆ ਬਦਲ ਵੀ ਹੈਗਾ, ਫਿਰ ਅਸੀਂ ਇੱਧਰ ਨੂੰ ਤੁਰ ਪਾਂਗੇ ਇਕੱਠੇ ਹੋ ਕੇ। ਜੀ। ਸੋ ਇਹਨੂੰ ਇਸ ਨਜ਼ਰੀਏ ਤੋਂ ਵੀ ਦੇਖਿਆ ਜਾ ਸਕਦਾ ਹੈ। ਪਰ ਜਦੋਂ ਤੋਂ ਮੈਂ ਹੋਸ਼ ਸੰਭਾਲੀ ਜਾਂ ਜਦੋਂ ਤੋਂ ਮੈਂ ਪੱਤਰਕਾਰੀ ਦੇ ਖੇਤਰ ਨਾਲ ਜੁੜਿਆ, ਮੈਨੂੰ ਤਾਂ ਇੰਨਾ ਹੀ ਪਤਾ ਹੈ ਕਿ 15 ਅਗਸਤ ਨੂੰ ਪ੍ਰਧਾਨ ਮੰਤਰੀ ਝੰਡਾ ਲਹਿਰਾ ਕੇ ਭਾਸ਼ਣ ਦਿੰਦਾ ਹੁੰਦਾ ਹੈ ਨਾ। 26 ਜਨਵਰੀ ਨੂੰ ਰਾਸ਼ਟਰਪਤੀ ਝੰਡਾ ਲਹਿਰਾ ਕੇ ਸਲਾਮੀ ਲੈਂਦੀ ਹੁੰਦੀ ਹੈ। ਤੇ ਮਹਿਮਾਨਾਂ ਦੇ ਬਾਕੀਆਂ ਦੇ ਵਿੱਚ ਪ੍ਰਧਾਨ ਮੰਤਰੀ ਨੇ ਵੀ ਮਹਿਮਾਨਾਂ 'ਚ ਨਾਲ ਬੈਠਣਾ ਹੁੰਦਾ ਹੈ ਜੀ। ਤੇ ਸਾਰੀ ਕਾਰਵਾਈ ਦੀ ਅਗਵਾਈ ਅੱਜ ਦੇ ਦਿਨ ਰਾਸ਼ਟਰਪਤੀ ਦੀ ਹੁੰਦੀ ਹੈ। ਪਰ ਕੱਲ ਦ੍ਰਿਸ਼ ਬਦਲਿਆ ਹੋਇਆ ਸੀ ਭਾਰਤ ਦੇ ਵਿੱਚ। ਜਿਹੜੇ 2 ਮੁੱਖ ਮਹਿਮਾਨ ਬਣ ਕੇ ਆਏ, ਉਹ ਮੁੱਖ ਮਹਿਮਾਨ ਅਕਸਰ ਅੱਗੇ ਵੀ ਰਾਸ਼ਟਰਪਤੀ ਨਾਲੇ ਜੇ ਉਹਦੀ ਬੱਗੀ 'ਚ ਆਉਂਦੇ ਨੇ ਜਾਂ ਉਹਦੀ ਕਾਰ 'ਚ ਆਉਂਦੇ ਨੇ ਤਾਂ ਉਹਨਾਂ ਨਾਲ ਆਉਂਦੇ ਨੇ। ਸਹੀ ਹੈ। ਕੱਲ ਵੀ ਨਾਲ ਆਏ। ਤੇ ਝੰਡਾ ਲਹਿਰਾਉਣ ਤੋਂ ਬਾਅਦ ਜਦੋਂ ਬੈਠਣਾ ਹੁੰਦਾ ਹੈ ਤਾਂ ਉਹਨਾਂ ਦੀਆਂ ਕੁਰਸੀਆਂ ਹਮੇਸ਼ਾ ਰਾਸ਼ਟਰਪਤੀ ਦੇ ਨਾਲ ਹੁੰਦੀਆਂ, ਮੁੱਖ ਮਹਿਮਾਨ ਦੀਆਂ। ਠੀਕ ਹੈ ਜੀ। ਪਰ ਕੱਲ ਉਹਨਾਂ ਦੀਆਂ ਕੁਰਸੀਆਂ ਰਾਸ਼ਟਰਪਤੀ ਦੇ ਨਾਲ ਨਹੀਂ ਸੀ। ਕੱਲ ਉਹਨਾਂ ਦੀਆਂ ਕੁਰਸੀਆਂ ਪ੍ਰਧਾਨ ਮੰਤਰੀ ਦੇ ਨਾਲ ਸੀ। ਮਤਲਬ ਫਿਰ ਕੱਲ ਸਮਾਗਮ ਦਾ ਖਾਸ ਵਿਅਕਤੀ ਕੌਣ ਸੀ? ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ? ਤੇ ਜਿਹਦੇ ਨਾਲ ਆਏ, ਜਿਹਦੇ ਲਈ ਆਏ, ਜਿਹੜਾ ਮੁੱਖ ਉਦਣ ਦਾ ਕਰਤਾ ਧਰਤਾ ਪ੍ਰਧਾਨਗੀ ਹੈ ਜਿਹਦੀ ਸਮਾਗਮ 'ਚ, ਫਿਰ ਉਹਦੇ ਨਾਲੇ ਮੁੱਖ ਮਹਿਮਾਨ ਬੈਠਣੇ ਸੀ। ਪ੍ਰਧਾਨ ਮੰਤਰੀ ਨਾਲ ਕਿਉਂ ਬਿਠਾਏ? ਪ੍ਰਧਾਨ ਮੰਤਰੀ ਦਾ ਬਾਕੀ ਮਹਿਮਾਨ ਸੀਗਾ। ਜੀ। ਚਲੋ ਬੈਠ ਗਏ। ਜਦੋਂ
ਟੁਕੜੀਆਂ ਤੋਂ ਸਲਾਮੀ ਲੈਣ ਦੀ ਵਾਰੀ ਆਈ, ਜਦੋਂ ਝਾਕੀਆਂ ਲੰਘ ਰਹੀਆਂ ਸੀ ਉਹਨਾਂ ਨੂੰ ਰਿਸਪੌਂਸ ਕਰਨ ਦੀ ਵਾਰੀ ਆਈ, ਤਾਂ ਰਾਸ਼ਟਰਪਤੀ ਤਾਂ ਖੜੇ ਹੋਣਾ ਹੀ ਹੋਣਾ ਸੀ। ਸਾਡੇ ਪ੍ਰਧਾਨ ਮੰਤਰੀ ਕਿਉਂ ਖੜੇ ਹੋ ਗਏ ਕਰਨ? ਚਲੋ ਇਹਦੇ ਮਾਇਨੇ ਕੀ ਨੇ ਜੀ? ਇਕੱਲੇ ਆਪ ਹੀ ਨਹੀਂ ਖੜੇ ਹੋਏ, ਨਾਲ 2 ਮਹਿਮਾਨਾਂ ਨੂੰ ਖੜਾ ਕਰ ਲਿਆ, ਜਦੋਂ ਕਿ ਉਹਨਾਂ ਨੂੰ ਵੀ ਬਰੋਸ਼ਰ ਮਿਲਿਆ ਸੀ ਜਿਸ ਚ ਸਾਰੀ ਚੀਜ਼ਾਂ ਦੀ ਜਾਣਕਾਰੀ, ਇਨਫੋਰਮੇਸ਼ਨ ਸੀ। ਉਹ ਜਿਆਦਾ ਵਧੀਆ ਪੜ੍ਹ ਕੇ ਸਮਝ ਸਕਦੇ ਸੀ ਆਪਣੀ ਬੋਲੀ ਚ ਜਾਂ ਅੰਗਰੇਜ਼ੀ ਚ। ਸਹੀ, ਪਰ ਤੁਹਾਨੂੰ ਕਿਉਂ ਸਮਝਾਉਣਾ ਪਿਆ ਉਹਨਾਂ ਨੂੰ? ਪ੍ਰਧਾਨ ਮੰਤਰੀ ਦਾ ਖੜਾ ਹੋਣ ਦਾ ਮਤਲਬ ਕੈਮਰਿਆਂ ਦਾ ਅਟਰੈਕਸ਼ਨ ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੈਕੰਡ ਤੇ ਚਲੇ ਗਏ ਜੀ। ਨਹੀਂ ਤਾਂ ਹੁੰਦਾ ਇਹ ਹੈ ਕਿ ਰਾਸ਼ਟਰਪਤੀ ਨੂੰ ਦਿਖਾਓ, ਫੌਜ ਦੇ ਜਵਾਨਾਂ ਨੂੰ ਦਿਖਾਓ, ਫੌਜੀ ਤਾਕਤ ਨੂੰ ਦਿਖਾਓ, ਝਾਕੀਆਂ ਨੂੰ ਦਿਖਾਓ। 30 ਦੇ ਕਰੀਬ ਝਾਕੀਆਂ ਸੀ, ਜਿਸ ਚ ਪੰਜਾਬ ਦੀ ਝਾਕੀ ਨੇ ਬਹੁਤ ਮਤਲਬ ਖਿੱਚ ਦਾ ਕੇਂਦਰ ਰਹੀ। 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਸਮਰਪਿਤ ਸੀ ਉਹ ਝਾਕੀ, ਜੀ ਹੈ ਨਾ। ਤੇ ਉਹਨਾਂ ਨੂੰ ਦਿਖਾਓ, ਸਾਰੇ ਕੈਮਰਿਆਂ ਦਾ ਇਹੀ ਕੰਮ ਹੁੰਦਾ। ਤੇ ਹਾਂ, ਵਿੱਚ ਲੋਕ ਦਿਖਾ ਦਿਓ, ਬੱਚੇ ਦਿਖਾ ਦਿਓ, ਪ੍ਰਧਾਨ ਮੰਤਰੀ ਦਿਖਾ ਦਿਓ, ਮੰਤਰੀ ਦਿਖਾ ਦਿਓ, ਫਿਰ ਉਹ ਵਿੱਚ ਸ਼ਾਰਟ ਆਉਂਦੇ ਰਹਿੰਦੇ ਨੇ ਜੀ ਕਿ ਇਹ ਵੀ ਆਏ ਨੇ, ਇਹ ਵੀ ਬੈਠੇ ਨੇ। ਪਰ ਪ੍ਰਧਾਨ ਮੰਤਰੀ ਜਦੋਂ ਖੜੇ ਹੋ ਗਏ ਤਾਂ ਸਾਰੇ ਕੈਮਰਿਆਂ ਦਾ, ਸਰਕਾਰੀ ਕੈਮਰਿਆਂ ਤੋਂ ਲੈ ਕੇ ਪ੍ਰਾਈਵੇਟ ਕੈਮਰੇ, ਜੋ ਕੁਝ ਵੀ ਸੀਗਾ ਆਊਟਪੁੱਟ, ਸਾਰਾ ਨਜ਼ਰ ਉਹਦੇ ਉੱਪਰ ਚਲੀ ਗਈ। ਸਹੀ ਹੈ। ਤੇ ਫਿਰ ਇਹ ਸਕ੍ਰਿਪਟਡ ਸੀ, ਇਹ ਤੈਅ ਪਲਾਨ ਸੀ, ਇਹ ਤੈਅ ਯੋਜਨਾ ਸੀ ਜੀ। ਇਹ ਦੇਸ਼ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਕਿ ਬੌਸ ਮੈਂ ਹਾਂ, ਮੈਂ ਹੁਣ ਸੰਵਿਧਾਨ ਤੋਂ ਵੀ ਉੱਪਰ ਹੋ ਗਿਆ। ਇਹਦੇ ਮਾਇਨੇ ਕੀ ਨੇ ਜਨਾਬ, ਇਹ ਦੱਸਣ। ਰਾਸ਼ਟਰੀ ਪ੍ਰਧਾਨ ਬਦਲਿਆ ਭਾਜਪਾ ਨੇ ਆਪਣਾ, ਤੇ ਕਹਿੰਦੇ ਬਈ ਮੇਰਾ ਬੌਸ ਹੈ ਮੋਦੀ ਜੀ ਕਹਿੰਦੇ, ਤੇ ਬੌਸ ਨੂੰ ਬਾਂਹ ਤੋਂ ਘੜੀਸ ਕੇ ਪਿੱਛੇ ਖੜਾ ਕਰ ਲਿਆ। ਸਹੀ ਹੈ, ਬਿਲਕੁਲ। ਬਹੁਤ ਚੱਲ ਰਹੀ ਹੈ ਵੀਡੀਓ, ਸਾਰਿਆਂ ਨੇ ਦੇਖ ਲਈ। ਇਹ ਤੋਂ ਪਹਿਲਿਆਂ ਦੀ ਵੀ ਆ ਰਹੀਆਂ ਨੇ, ਨਾਲ ਇਹਨਾਂ ਨਾਲ ਵੀ ਏਦਾਂ ਹੀ ਕਰਦੇ ਰਹੇ ਨੇ। ਤੇ ਰਾਸ਼ਟਰਪਤੀ ਬਾਰੇ ਵੀ ਕਈ ਥਾਵਾਂ ਤੇ ਕਿੰਨਾ ਕੁਛ ਹੋਇਆ ਆਪਾਂ ਜਾਣਦੇ ਹਾਂ। ਪਰ ਆ ਤਾਜ਼ਾ 77ਵੇਂ ਗਣਤੰਤਰ ਦਿਵਸ ਦਾ, ਜਦੋਂ ਤੁਸੀਂ ਸੰਵਿਧਾਨ ਦੀ ਪਾਲਣਾ ਕਰਨ ਦਾ ਦਿਖਾਵਾ ਵੀ ਨਹੀਂ ਕਰ ਪਾਏ ਉਸ ਦਿਨ ਵੀ, ਤੇ ਵੱਡਾ ਸਵਾਲ ਹੈ ਕਿ ਵੱਡਾ ਕੌਣ, ਮੋਦੀ ਜਾਂ ਰਾਸ਼ਟਰਪਤੀ? ਬਿਲਕੁਲ ਜੀ। ਵੀਡੀਓ ਖਾਸੀਆਂ ਚੱਲੀ ਜਾਂਦੀਆਂ ਜੀ ਹੁਣ ਤਾਂ। ਜਿਹੜੇ ਨਵੀਨ ਸਾਹਿਬ ਨੇ ਉਹਨਾਂ ਨਾਲ ਵੀ ਹੋਈ ਹੈ, ਉਹਨਾਂ ਨੂੰ ਕਹਿੰਦੇ ਤੁਸੀਂ ਕਿਵੇਂ ਮੂਹਰੇ ਜਾ ਸਕਦੇ ਹੋ। ਬਹੁਤ ਵਾਰੀ ਇਹਨਾਂ ਦੇ ਜਿਹੜੇ ਭਾਜਪਾ ਦੇ ਖਾਸ ਕਰਕੇ ਲੀਡਰ ਨੇ, ਉਹ ਇਸ ਕਰਕੇ ਆਪਣੇ ਬਾਡੀਗਾਰਡ ਨੂੰ ਜਾਂ ਹੋਰਾਂ ਲੋਕਾਂ ਨੂੰ ਝੜਕ ਦਿੰਦੇ ਨੇ ਵੀ ਤੂੰ ਫਰੇਮ 'ਚ ਕਿਉਂ ਆ ਗਿਆ। ਵੀ ਫਰੇਮ 'ਚ ਹੀ ਆਇਆ, ਕੈਮਰਾ ਤਾਂ ਫੋਟੋ 2 ਸਕਿੰਟ ਬਾਅਦ 'ਚ ਵੀ ਖਿੱਚ ਲੂਗਾ। ਐਡੀ ਕੀ ਆਫਤ ਆ ਗਈ ਉੱਥੇ ਫਰੇਮ ਦੇ ਵਿੱਚ ਕਿਸੇ ਦੇ ਆਉਣ ਦੇ ਨਾਲ। ਅਗਲੀ ਗੱਲ ਕਰੀਏ ਪੰਜਾਬ ਦੇ ਵਿੱਚ ਫੈਲੇ ਕੈਂਸਰ ਦੇ ਬਾਰੇ। ਉਹ ਗੱਲ ਵੱਖਰੀ ਹੈ ਵੀ ਕੈਂਸਰ ਟ੍ਰੇਨ ਦੀ ਗੱਲ ਕਦੇ ਲੋਕ ਸਭਾ ਦੇ ਵਿੱਚ ਕਰਨ ਵਾਲਾ ਸ਼ਖਸ ਅੱਜ ਮੁੱਖ ਮੰਤਰੀ ਹੈ ਪੰਜਾਬ ਦਾ। ਤੇ ਪੰਜਾਬ ਦਾ ਕਹਿੰਦੇ ਧਰਤੀ ਹੇਠਲਾ ਪਾਣੀ, ਪਹਿਲਾਂ ਤਾਂ ਆਪਾਂ ਕਹਿੰਦੇ ਸੀ ਵੀ ਜਿਹੜਾ ਸਤਲੁਜ ਦਰਿਆ ਦੇ ਵਿੱਚ ਜੋ ਬੁੱਢਾ ਨਾਲਾ ਡਿੱਗਦਾ ਉਹਦੇ ਕਰਕੇ, ਪਰ ਹੁਣ ਤਾਂ ਕਹਿੰਦੇ ਧਰਤੀ ਹੇਠਲਾ ਪਾਣੀ ਵੀ ਪੰਜਾਬ ਦਾ ਕੈਂਸਰ ਦਿੰਦਾ ਜੀ। ਜੀ ਬਿਲਕੁਲ, ਇਹ ਬੜਾ ਫਿਕਰਮੰਦੀ ਵਾਲਾ ਪਹਿਲੂ ਹੈ ਕਿ ਅਸੀਂ ਆਪਣੇ ਦਰਿਆ, ਨਦੀਆਂ, ਚੋਏ, ਉਹ ਸਾਰੇ ਅਸੀਂ ਗੰਦਲੇ ਕਰ ਲਏ, ਜ਼ਹਿਰੀ ਕਰ ਲਏ। ਆਪਾਂ ਕਈ ਵਾਰ ਤੇ ਗੱਲ ਕਰ ਚੁੱਕੇ ਹਾਂ। ਇਹਦੀ ਲੜਾਈ ਵੀ ਕਈ ਤਰ੍ਹਾਂ ਲੜਦੀਆਂ ਨੇ, ਪਰ ਉਹ ਲੜਾਈ ਜਾਂ ਤਾਂ ਉਹਨੀ ਸ਼ਕਤੀ ਨਾਲ ਨਹੀਂ ਅਸੀਂ ਲੜ ਪਾ ਰਹੇ, ਜਾਂ ਸਰਕਾਰੀ ਸ਼ਕਤੀਆਂ ਇੰਨੀਆਂ ਵੱਡੀਆਂ ਨੇ ਕਿ ਉਹਨਾਂ ਮੂਹਰੇ ਸਾਡੀਆਂ ਲੜਾਈਆਂ ਛੋਟੀਆਂ ਪੈ ਜਾਂਦੀਆਂ ਨੇ ਜੀ। ਸਹੀ ਹੈ। ਕੁਦਰਤੀ ਤੌਰ ਦੇ ਉੱਤੇ ਜਿਹੜਾ ਸੂਬੇ ਦਾ ਨਾਂ ਹੋਵੇ, ਦਰਿਆਵਾਂ ਦੀ ਧਰਤੀ ਹੋਵੇ, ਤੇ ਉੱਥੇ ਪੀਣ ਵਾਲੇ ਪਾਣੀ ਤੋਂ ਵੀ ਡਰ ਲੱਗਣ ਲੱਗ ਜਾਵੇ, ਤਾਂ ਫਿਰ ਫਿਕਰ ਵੱਡਾ ਹੋਊਗਾ। ਇਹ ਪਹਿਲੂ ਹੋਰ ਵੀ ਖਤਰਨਾਕ ਹੈ ਕਿ ਅਸੀਂ ਕਹਿੰਦੇ ਸੀ ਕਿ ਚਲੋ ਅਸੀਂ ਦਰਿਆ ਤਾਂ ਜ਼ਹਿਰੀ ਕਰ ਲਏ, ਧਰਤੀ ਹੇਠਲਾ ਪਾਣੀ ਸਾਡੇ ਕੋਲ ਬਚਿਆ। ਸਭ ਨੂੰ ਚੇਤੇ ਹੋਊਗਾ ਜੀਰਾ ਸ਼ਰਾਬ ਫੈਕਟਰੀ ਦੇ ਖਿਲਾਫ ਧਰਨਾ ਧਰਤੀ ਹੇਠਲੇ ਪਾਣੀ ਵਾਲਾ ਮਸਲਾ ਹੀ ਬਣ ਕੇ ਲੱਗਿਆ ਸੀ। ਲਾਣ ਨਿਕਲਣ ਲੱਗੀ ਸੀ ਮੋਟਰਾਂ ਚੋਂ, ਟੂਟੀਆਂ ਚੋਂ। ਬਿਲਕੁਲ। ਇਹ ਤਾਂ ਇੱਕ ਫੈਕਟਰੀ ਹੈ ਜੀ। ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤਾਂ ਕਿੰਨੀਆਂ ਫੈਕਟਰੀਆਂ ਨੇ। ਸਹੀ ਹੈ। ਕੁਰਸੀ ਦੇ ਉੱਤੇ, ਜਿਹਦੀ ਕੁਰਸੀ ਦੇ ਉੱਤੇ CEO, ਮੈਨੇਜਰ, ਮੁਖੀ, ਮਾਲਕ ਫੈਕਟਰੀਆਂ ਦਾ ਬੈਠਦਾ ਹੈ, ਉਸ ਕੁਰਸੀ ਦੇ ਬਿਲਕੁਲ ਪਿਛਲੇ ਪਾਸੇ ਨਾ ਇੱਕ ਸਰਟੀਫਿਕੇਟ ਟੰਗਿਆ ਹੁੰਦਾ, ਪੋਲਿਊਸ਼ਨ ਕੰਟਰੋਲ ਬੋਰਡ ਤੋਂ ਮਿਲਿਆ ਵਾ। ਸਹੀ ਗੱਲ। ਪਰ ਉਸੇ ਕੁਰਸੀ ਦੇ ਥੱਲੇ ਬੋਰ ਕੀਤਾ ਹੁੰਦਾ, ਸਾਰਾ ਗੰਦ ਉੱਚ ਜਾ ਰਿਹਾ ਹੁੰਦਾ। ਕਿਹਨੂੰ ਨਹੀਂ ਪਤਾ ਜੀ? ਪੋਲਿਊਸ਼ਨ ਕੰਟਰੋਲ ਬੋਰਡ ਵਾਲਿਆਂ ਨੂੰ ਪਤਾ ਨਹੀਂ। 90% ਹੈ, 90% ਹੋ ਸਕਦਾ ਮੈਂ ਘੱਟ ਕਹਿ ਰਿਹਾ ਹਾਂ ਗਲਤੀ ਨਾਲ, ਇਹ ਅੰਕੜਾ ਵੱਧ ਹੋਵੇ, ਕਿਉਂਕਿ ਇਹ ਲਹੂ ਲੱਗਣ ਵਾਲਾ ਕੰਮ ਹੈ ਮੂੰਹ ਨੂੰ, ਕਿ ਤੁਹਾਡੇ ਪੈਸਾ ਇੰਨਾ ਮੂੰਹ ਨੂੰ ਲੱਗ ਗਿਆ, ਹੋਰ ਕੋਈ ਦਿਖਣੋਂ ਹਟ ਜਾਂਦਾ ਫਿਰ ਜੀ। ਸਹੀ ਹੈ। ਇੱਕ ਪਾਸੇ ਅਸੀਂ ਫਸਲਾਂ ਜ਼ਹਿਰੀ ਕਰ ਲਈਆਂ ਆਪਣੀਆਂ, ਸਿਰਫ ਵੱਧ ਝਾੜ ਕੱਢਣ ਦੇ ਚੱਕਰ 'ਚ। ਦੂਏ ਪਾਸੇ ਉਦਯੋਗਿਕ ਘਰਾਣੇ ਲਾਲਸਾ ਬਸ ਇੰਨੇ
ਜ਼ਹਿਰੀ ਹੋ ਗਏ ਕਿ ਉਹਨਾਂ ਨੇ ਦਰਿਆ ਤਾਂ ਦਰਿਆ, ਧਰਤੀ ਹੇਠਲੇ ਪਾਣੀ ਵੀ ਨਹੀਂ ਛੱਡੇ। ਇੱਕ ਪੀਈਸੀ ਦੀ ਰਿਪੋਰਟ ਹੈ ਜੀ, ਉਹਨਾਂ ਨੇ ਸਰਵੇ ਕੀਤਾ, 4-5 ਜ਼ਿਲ੍ਹਿਆਂ 'ਚ ਸਰਵੇ ਕੀਤਾ ਅਜੇ ਤਾਂ। 5 ਜ਼ਿਲ੍ਹਿਆਂ 'ਚ ਉਹਨਾਂ ਨੇ 281 ਸੈਂਪਲ ਹੀ ਲਏ ਨੇ, ਤੇ ਜਿਹੜੇ ਇਹ ਦੱਸਦੇ ਨੇ ਕਿ ਧਰਤੀ ਹੇਠਲੇ ਪਾਣੀ ਦੇ ਵਿੱਚ ਵੀ ਇੰਨੇ ਜ਼ਹਿਰੀ ਤੱਤ ਨੇ, ਇੰਨੇ ਭਾਰੀ ਤੱਤ ਨੇ, ਮਤਲਬ ਜਿਨ੍ਹਾਂ ਨਾਲ ਮਤਲਬ ਮੈਟਲਸ ਵਰਗੇ ਹੈ ਨਾ, ਹੋਰ ਕਿੰਨੀਆਂ ਉਹ ਧਾਤਾਂ ਨੇ ਜਿਹੜੀਆਂ ਜੇ ਤੁਸੀਂ ਉਹਨੂੰ ਟ੍ਰੀਟਮੈਂਟ ਸਿਸਟਮ 'ਚੋਂ ਵੀ ਲਗਾ ਲਓ ਤਾਂ ਵੀ ਉਹ ਸਾਫ਼ ਨਹੀਂ ਹੋ ਸਕਦੀ। ਡਾਈ ਵਾਲੀਆਂ ਧਾਤਾਂ, ਉਹ ਸਾਰੀਆਂ ਕੁਛ, ਉਹ ਕੈਮੀਕਲ, ਉਹ ਰੰਗ, ਤੇ ਨਤੀਜਾ ਕੈਂਸਰ ਹੋਊਗਾ ਜੀ। ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਇਹ ਗੱਲ ਹਜਮ ਹੁੰਦੀ ਆ ਪ੍ਰਵੀਨ ਜੀ ਇੱਥੇ ਤੱਕ ਆਉਂਦੇ ਆਉਂਦੇ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਵਾਲੀ ਤਾਂ ਜੀ, ਕਿ ਠੀਕ ਹੈ ਉਦਯੋਗਿਕ ਖੇਤਰ ਹੈ ਤੇ ਉਦਯੋਗਿਕ ਖੇਤਰ ਨੇ ਆਪਣੇ ਲਾਹੇ ਦੇ ਲਈ ਕਿਸੇ ਹੱਦ ਤੱਕ ਵੀ ਚਲਾ ਗਏ ਜੀ। ਪਰ ਇਹਨਾਂ ਜ਼ਿਲ੍ਹਿਆਂ 'ਚ ਰੋਪੜ ਜ਼ਿਲ੍ਹਾ ਵੀ ਸ਼ਾਮਲ ਹੈ ਜਨਾਬ, ਜਿੱਥੇ ਆਪਾਂ ਕਹਿੰਦੇ ਆ ਕਿ ਹਾਂ ਉੱਪਰੋਂ ਪਹਾੜੀ ਝਰਨਿਆਂ 'ਚ ਉਤਰ ਕੇ ਪਾਣੀ ਆਉਂਦਾ ਹੈ, ਸ਼ੁੱਧ ਪਾਣੀ ਆਉਂਦਾ ਹੈ। ਉਸ ਰੋਪੜ ਦੇ ਵਿੱਚ ਵੀ ਧਰਤੀ ਹੇਠਲਾ ਪਾਣੀ ਵੀ ਜ਼ਹਿਰੀ ਹੋ ਜਾਵੇ। ਉਹ ਕਹਿੰਦੇ ਜੀ ਥਰਮਲ ਦਾ ਅਸਰ ਹੈ ਜੀ, ਹੈ ਨਾ, ਇਹ ਹਿਮਾਚਲ ਦੇ ਉਦਯੋਗ ਦਾ ਵੀ ਅਸਰ ਹੈ। ਇਸ ਨੁਕਤੇ ਨੂੰ ਵੀ ਸਮਝਣ ਦੀ ਲੋੜ ਹੈ। ਇਹਦਾ ਮਤਲਬ ਜੇ ਪਾਣੀ ਰੋਪੜ ਤੋਂ ਹੀ ਦਰਿਆਵਾਂ ਵਾਲਾ ਜ਼ਹਿਰੀ ਹੋ ਕੇ ਜਾ ਰਿਹਾ ਤਾਂ ਵੀ ਉੱਪਰ ਦਾ ਵੀ ਅਸਰ ਹੈ, ਇਕੱਲਾ ਸਾਡਾ ਹੀ ਨਹੀਂ, ਸਾਡੇ ਵਾਲਾ ਤਾਂ ਗਾਂਹ ਜਾ ਕੇ ਫਿਰ ਲੁਧਿਆਣੇ ਵਾਲੇ ਖੇਤਰ 'ਚ ਬਣਨ ਲੱਗੇ ਵੱਡਾ ਦਰਿਆ ਆਉਂਦਾ ਨਾ, ਤੇ ਇੱਥੋਂ ਫਿਰ ਕਿਵੇਂ ਜ਼ਹਿਰੀ ਹੋ ਕੇ ਜਾ ਰਿਹਾ ਸਤਲੁਜ ਜੀ। ਤੇ ਇਸੇ ਤਰ੍ਹਾਂ ਜੇ ਧਰਤੀ ਹੇਠਲਾ ਪਾਣੀ ਇੱਥੇ ਵੀ ਜ਼ਹਿਰੀ ਹੋ ਰਿਹਾ ਤਾਂ ਰੋਪੜ, ਨੰਗਲ, ਆਨੰਦਪੁਰ ਸਾਹਿਬ, ਇਸ ਖੇਤਰ 'ਚ ਤਾਂ ਐਡਾ ਉਦਯੋਗ ਹੀ ਨਹੀਂ ਹੈ ਜੀ ਕੋਈ। ਫਿਰ ਇਹ ਕਿਹੜਾ ਹਿਮਾਚਲੀ ਉਦਯੋਗ ਜਿਹੜਾ ਉੱਪਰੋਂ ਲਾਇਆ ਹੋਇਆ ਸਾਰਾ ਪੰਜਾਬ ਦੇ ਕਿਨਾਰਿਆਂ ਦੇ ਉੱਤੇ, ਉਹ ਜ਼ਿੰਮੇਵਾਰ ਹੈ। ਸੋ ਜਦੋਂ ਸਾਡੇ ਸਿਸਟਮ ਨੇ ਇਹਦੇ ਕੰਨੀ ਆਖੇ ਨਹੀਂ ਕਰਨੀ, ਜਦੋਂ ਸਰਕਾਰਾਂ ਦੇ ਮਸਲੇ ਹੀ ਨਹੀਂ ਹੈਗੇ, ਤੁਹਾਡੇ ਲਈ ਤਾਂ ਲੋਕ ਸੁਰੱਖਿਆ ਤੱਕ ਮੁੱਦਾ ਨਹੀਂਗਾ, ਆਪਣੀ ਸਿਕਿਉਰਿਟੀ ਹੈਗੀ, ਆਪਣੇ ਲਈ ਗੱਡੀਆਂ ਹੈਗੀਆਂ, ਆਪਣੇ ਲਈ ਬੁਲਟ ਪ੍ਰੂਫ ਹੈਗੀਆਂ, ਮੁਰਗੇ ਖਾਨੀ ਨਹੀਂ ਖੁੱਲਦੇ ਹੁਣ, ਹੈ ਨਾ, ਲੋਕਾਂ ਦਾ ਸਾਰੇ ਬਾਜ਼ਾਰ ਕਤਲ ਹੁੰਦਾ, ਪੁਲਿਸ ਵਾਲੇ ਕਤਲ ਹੋ ਰਹੇ ਨੇ ਜੀ। ਸਹੀ ਗੱਲ, ਹਜੇ 72 ਘੰਟਿਆਂ ਤੋਂ ਬਾਅਦ 72 ਘੰਟੇ ਅਗਲੇ ਨਹੀਂ ਬੀਤੇ ਤੁਹਾਡੇ, ਗੈਂਗਸਟਰ ਤੁਸੀਂ ਤਾਂ ਖਤਮ ਕਰ ਲਏ ਸੀ, ਫਿਰ ਇਹ ਘਟਨਾਵਾਂ ਲਗਾਤਾਰ ਕਿੱਥੋਂ ਵਾਪਰ ਰਹੀਆਂ ਨੇ ਪੰਜਾਬ 'ਚ ਜੀ, ਉਹ ਰੁਕ ਨਹੀਂ ਰਿਹਾ। ਸੋ ਇਸ ਲਈ ਸਾਰਾ ਸਿਸਟਮ ਸਾਡਾ ਵੋਟ ਸਿਆਸਤ ਦਾ ਸਿਸਟਮ ਹੋ ਗਿਆ, ਲੋਕ ਮੁੱਦਿਆਂ ਦਾ ਸਿਸਟਮ ਨਹੀਂ ਰਿਹਾ, ਜਿਹਦਾ ਨਤੀਜਾ ਆ ਰਿਪੋਰਟ ਸਾਡੇ ਮੂਹਰੇ ਸਾਨੂੰ ਮੂੰਹ ਚੜਾ ਰਹੀ ਹੈ ਕਿ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਰੋਪੜ, ਇਹ ਤਾਂ ਇਹਨਾਂ 4-5 ਜ਼ਿਲ੍ਹਿਆਂ 'ਚ ਸਰਵੇ ਹੋਇਆ, ਸਾਰੇ ਪੰਜਾਬ ਦਾ ਕਰਕੇ ਦੇਖ ਲਿਓ, ਸਾਰੇ ਥਾਂ ਹਾਲ ਹੀ ਹੈ। ਹਾਂਜੀ ਬਿਲਕੁਲ, ਉਹ ਤਾਂ ਉੱਥੋਂ ਦੀ ਗੱਲ ਨਹੀਂ ਸਾਹਮਣੇ ਆਈ ਜਿੱਥੇ ਸਰਵੇ ਹੋਇਆ ਨਹੀਂਗਾ, ਹਾਲਾਤ ਤਾਂ ਉੱਥੇ ਕੋਈ ਬਹੁਤੇ ਵੱਖਰੇ ਨਹੀਂ ਹੋਣੇ। ਸ਼ਰਮਾ ਜੀ ਜੀ, ਸ਼ਰਮਾ ਜੀ, ਤੁਸੀਂ ਇਹਨਾਂ ਖਾਸ ਖਬਰਾਂ ਦੇ ਲਈ ਸਾਡੇ ਨਾਲ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।